Massive protest in Ladakh draws international attention amid media silence. The Indian media silence on Ladakh protest raises questions about press freedom and government censorship. Swan's intervention exemplifies the power of social media and international solidarity in amplifying voices that are often marginalized or silenced. ਲੋਕਾਂ ਦੇ ਤਾਂ ਹਕੂਕ ਔਰ ਇਹ ਸਾਰੀਆਂ ਜ਼ਮੀਨਾਂ ਜ਼ਮੂਨਾਂ ਅਡਾਨੀਆਂ ਦੇ ਹਵਾਲੇ ਕਰਕੇ ਉੱਥੋਂ ਕਿਉਂਕਿ ਉਹ ਜਿਹੜੀ ਟੈਰੇਨ ਹੈ ਲਦਾਖ ਦਾ ਜਿਹੋ ਜਿਹਾ ਅਫਗਾਨਿਸਤਾਨ 'ਚ ਔਰ ਉੱਥੇ ਥੱਲੇ ਬਹੁਤ ਕੀਮਤੀ ਮਿਨਰਲਸ ਨੇ ਔਰ ਉਹਨਾਂ ਦੀ ਲੁੱਟ ਦੇ ਲਈ ਰਾਹ ਪੱਧਰਾ ਕਰ ਦਿੱਤਾ ਗਿਆ। ਉੱਥੇ ਮੰਗ ਉੱਠਦੀ ਰਹੀ ਕਿ ਜੀ ਲਦਾਖ ਨੂੰ ਜਿਹੜਾ ਇੱਕ ਯੂਨੀਅਨ ਟੈਰੀਟਰੀ ਬਣਾਇਆ ਜਾਏ। ਸੋ ਇਹ ਤਾਂ ਸੀ ਕਿ ਵੀ ਜੰਮੂ ਕਸ਼ਮੀਰ ਰਹਿਣ ਤਾਂ ਜਾਏ ਬਾਕੀ ਔਰ ਇੱਥੇ ਜਿਹੜਾ ਉਹ ਤਾਂ ਉਹਨਾਂ ਨੇ ਕੀ ਕਰਨਾ ਸੀ 5 ਅਗਸਤ 2019 ਨੂੰ ਜਦੋਂ ਉਹਨਾਂ ਨੇ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ, ਆਰਟੀਕਲ 370-35A ਖਤਮ ਕਰਤਾ, ਦੋ ਯੂਨੀਅਨ ਟੈਰੀਟਰੀਜ਼ ਬਣਾਤੀਆਂ, ਇੱਕ ਲਦਾਖ ਔਰ ਇੱਕ ਜੰਮੂ ਕਸ਼ਮੀਰ। ਲਦਾਖ ਜਿਹੜਾ ਉਸ ਨੂੰ ਉਹਨਾਂ ਨੇ ਯੂਨੀਅਨ ਟੈਰੀਟਰੀ ਦਾ ਬਣਾ ਦਿੱਤਾ। ਹੁਣ ਕੀ ਕਿ ਕਿਉਂਕਿ ਅਲਟੀਮੇਟਲੀ ਨੈਚੁਰਲ ਰਿਸੋਰਸਿਸ ਨੇ ਅਡਾਨੀ ਲੈ ਆਏ ਉਹਨਾਂ ਨੂੰ ਕਿ ਭਾਈ ਖਰੀਦੋ ਇਹਨੂੰ ਪੱਟੋ, ਜਿਵੇਂ ਜੋ ਹਾਲ ਉੱਤਰਾਖੰਡ ਦਾ ਔਰ ਹਿਮਾਚਲ ਦਾ ਕੀਤਾ ਹੋਇਆ ਜਿੱਥੇ ਲੈਂਡਸਲਾਈਡ ਲੋਕਾਂ ਨੂੰ ਨਜ਼ਰ ਆਇਆ ਵੀ ਸਾਡੇ ਕੋਲ ਜਿਹੜੀ ਰਿਪਰੈਜ਼ੈਂਟੇਸ਼ਨ ਸੀ 4 MLA ਸੀ 2 ਮਿਨਿਸਟਰ ਸੀ ਉਹ ਵੀ ਜਾਂਦੀ ਲੱਗੀ। ਸਾਨੂੰ ਤਾਂ ਉਹ ਸਕੈਜੂਲ 6 ਜਿਹੜਾ ਹੈ ਇੰਡੀਅਨ ਜਿਹੜਾ ਕਿ ਜਿਹੜੇ ਟਰਾਈਬਲ ਏਰੀਆਜ਼ ਨੇ ਜਾਂ ਟਰਾਈਬਲ ਲੋਕ ਨੇ ਉਹਨਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਕੇ ਉਹਦੇ 'ਤੇ ਕੋਈ ਛਾਪਾਮਾਰੀ ਨਹੀਂ ਹੋ ਸਕਦੀ। ਅਸੀਂ ਤਾਂ ਉਸ ਤੋਂ ਵੀ ਮਰਹੂਮ ਹੋ ਗਏ। ਜੇ ਕੋਈ ਉੱਥੇ ਕਹਿੰਦਾ ਹੈ ਕਿ ਜੀ ਇਹ ਜਿਹੜਾ ਉਹ ਸਕੈਜੂਲ ਆਰਟੀਕਲ ਜਿਹੜਾ 6 ਹੈ ਭਾਰਤ ਦੇ ਉਹਦੇ ਥੱਲੇ ਲਿਆਂਦਾ ਜਾਏ ਉਹਨੂੰ ਤੇ ਉਹਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਖਤਮ ਕਰਕੇ ਲਦਾਖ ਨੂੰ ਇੱਕ ਅੱਡ ਯੂਨੀਅਨ ਟੈਰੀਟਰੀ ਬਣਾਇਆ ਗਿਆ ਸੀ ਔਰ ਜਿਸ ਦੀ ਉਹ ਕਾਫੀ ਸਮੇਂ ਤੋਂ ਮੰਗ ਵੀ ਕਰ ਰਹੇ ਸਨ, ਪਰ ਹੁਣ ਉਹ ਪਛਤਾਵਾ ਕਰ ਰਹੇ ਹਨ ਕਿਉਂਕਿ ਲਦਾਖ ਦੀ ਕੁਦਰਤੀ ਦੌਲਤ ਨੂੰ ਲੁੱਟਣ ਲਈ ਬੀਜੇਪੀ ਨੇ ਅਡਾਨੀਆਂ ਨੂੰ ਅੱਗੇ ਕੀਤਾ ਹੈ ਔਰ ਬੀਤੇ ਦਿਨੀ ਲਦਾਖ ਦੇ ਲੱਖਾਂ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਵਿਖਾਵਾ ਕੀਤਾ ਔਰ ਯਾਦ ਰਹੇ ਲਦਾਖ ਵਿੱਚ ਬੌਧ ਧਰਮ ਨੂੰ ਮੰਨਣ ਵਾਲੇ ਅਤੇ ਮੁਸਲਮਾਨ ਬਹੁ ਗਿਣਤੀ ਵਿੱਚ ਹਨ ਔਰ ਹੁਣ ਉਹਨਾਂ ਨੂੰ ਪਨਿਸ਼ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਔਰ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੰਮੂ ਕਸ਼ਮੀਰ ਸੂਬੇ ਦੇ ਵਿੱਚ ਲਦਾਖ ਵੀ ਜਿਹੜਾ ਉਸ ਦਾ ਹਿੱਸਾ ਸੀ ਔਰ ਇਸ ਗੱਲ ਦੀ ਯਾਦ ਦਹਾਨੀ ਹੋਣੀ ਚਾਹੀਦੀ ਹੈ ਕਿ ਲਦਾਖ ਜਿਸ ਨੂੰ ਛੋਟਾ ਤਿੱਬਤ ਕਿਹਾ ਜਾਂਦਾ ਹੈ ਇਹ ਸਿੱਖ ਰਾਜ ਦੇ ਵੇਲੇ 1842 ਦੇ ਵਿੱਚ ਸਿੱਖ ਫੌਜ ਨੇ ਜਨਰਲ ਜ਼ੋਰਾਵਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਇਸ ਨੂੰ ਖਾਲਸਾ ਰਾਜ ਦਾ ਹਿੱਸਾ ਬਣਾਇਆ ਸੀ। ਜੀ ਜ਼ਾਹਰ ਹੈ 1846 ਦੀ ਪਹਿਲੀ ਅੰਗਰੇਜ਼ ਸਿੱਖ ਜੰਗ ਤੋਂ ਬਾਅਦ ਜਿਸ ਦੇ ਵਿੱਚ ਡੋਗਰਿਆਂ ਨੇ ਪੁੱਜ ਕੇ ਗਦਾਰੀ ਕੀਤੀ, ਖਾਸ ਤੌਰ ਤੇ ਗੁਲਾਬ ਸਿੰਘ ਜੰਮੂ ਔਰ ਜੰਮੂ ਕਸ਼ਮੀਰ ਨੂੰ ਕੁਛ ਲੱਖ ਰੁਪਏ ਦੇ ਨਾਂ ਥੱਲੇ ਵੇਚਣ ਦੇ ਨਾਂ ਥੱਲੇ ਪਰ ਅਸਲ 'ਚ ਗੱਦਾਰੀ ਦਾ ਇਨਾਮ ਦੇਣ ਬਦਲੇ ਇਹ ਉਸ ਡੋਗਰੇ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਗਿਲਗਿਤ ਬਾਲਟਿਸਤਾਨ ਔਰ ਲਦਾਖ ਔਰ ਬਾਕੀ ਜੰਮੂ ਕਸ਼ਮੀਰ ਵੈਲੀ ਇਹ ਸਾਰਾ ਹੀ ਜਿਹੜਾ ਬਹੁਤ ਵੱਡਾ ਇੱਕ ਮੁਲਕ ਵਰਗੀ ਜਿਹਦੇ 'ਚ ਜਿਹੜੀ ਹੈ ਉਹ ਮਲਕੀਅਤ ਸੀ ਜਾਂ ਏਰੀਆ ਸੀ ਉਹ ਉਹਨਾਂ ਨੂੰ ਦੇ ਦਿੱਤਾ ਗਿਆ ਸੀ। 1947 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 2/3 ਭਾਰਤ ਔਰ ਪਾਕਿਸਤਾਨ ਦੇ ਵਿੱਚ ਡਿਵਾਈਡ ਹੋਇਆ ਭਾਰਤ ਔਰ 572 ਤੋਂ ਜ਼ਿਆਦਾ ਰਿਆਸਤਾਂ ਜਿਨ੍ਹਾਂ ਨੂੰ ਇਹ ਹਕੂਕ ਦਿੱਤਾ ਗਿਆ ਕਿ ਉਹ ਜਿੱਧਰ ਚਾਹੁਣ ਸ਼ਾਮਲ ਹੋ ਸਕਦੀਆਂ ਨੇ ਭਾਰਤ ਜਾਂ ਪਾਕਿਸਤਾਨ ਔਰ ਈਵਨ ਆਜ਼ਾਦ ਵੀ ਜਿਸ ਬਾਰੇ ਥੋੜਾ ਜਿਹਾ ਗ੍ਰੇ ਏਰੀਆ ਸੀ। ਦੋ ਵੱਡੀਆਂ ਰਿਆਸਤਾਂ ਜਿਨ੍ਹਾਂ ਦਾ ਦਾਇਰਾ ਬਹੁਤ ਵੱਡਾ ਸੀ ਔਰ ਅਮੀਰ ਰਿਆਸਤਾਂ ਸੀ ਹੈਦਰਾਬਾਦ ਔਰ ਜੰਮੂ ਕਸ਼ਮੀਰ, ਇਹ ਦੋਨੋਂ ਹੀ ਅੱਡ ਰਹਿਣਾ ਚਾਹੁੰਦੇ ਸੀ ਪਰ ਕਿਵੇਂ 1948 ਦੇ ਵਿੱਚ ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਮੌਤ ਹੋਈ ਉਸ ਤੋਂ ਅਗਲੇ ਦਿਨ ਪਟੇਲ ਨੇ ਫੌਜ ਭੇਜ ਕੇ ਹੈਦਰਾਬਾਦ ਦੇ ਵਿੱਚ ਉਹ ਖੂਨੀ ਕਤਲੇਆਮ ਕਰਾਇਆ ਕਿ ਜਿਹੜੀ ਇੱਕ ਰਿਪੋਰਟ ਜਿਹਨੂੰ ਕਦੇ ਪਬਲਿਕ ਨਹੀਂ ਕੀਤਾ ਗਿਆ ਜਿਹਦੇ ਮੁਤਾਬਕ 30,000 ਦੇ ਕਰੀਬ ਮੁਸਲਮਾਨ
हैदराबाद ਦੇ ਵਿੱਚ ਬੁੱਚਰ ਕੀਤੇ ਗਏ ਸੀ ਔਰ हैदराबाद ਨੂੰ ਜਿਹਦੇ 'ਚੋਂ ਹੁਣ ਇਹ ਕਰਨਾਟਕਾ ਮਹਾਰਾਸ਼ਟਰ ਦਾ ਵੱਡਾ ਹਿੱਸਾ ਆਂਧਰਾ ਤੇਲੰਗਾਨਾ ਇਹ ਸਾਰੇ ਜਿਹੜੇ ਸੂਬੇ ਨੇ ਐਕਚੁਅਲੀ ਰਿਆਸਤ हैदराबाद ਦਾ ਹਿੱਸਾ ਸੀ ਜੀ ਜੰਮੂ ਕਸ਼ਮੀਰ ਜਿਸ 'ਚ ਹਰੀ ਸਿੰਘ ਦਾ ਕੀ ਰੋਲ ਉਹ ਦੋਵੇਂ ਪਾਸੇ ਵੀ ਨੈਗੋਸ਼ੀਏਟ ਕਰ ਰਿਹਾ ਸੀ ਫਿਰ ਪਾਕਿਸਤਾਨੀ ਜਿਹੜੇ ਨੇ ਉਹ ਕਬਾਇਲੀ ਉਹਨਾਂ ਦਾ ਹਮਲਾ ਫਿਰ ਇਧਰੋਂ ਭਾਰਤ ਦੀਆਂ ਫੌਜਾਂ ਇਵੈਂਚੁਅਲੀ ਨਹਿਰੂ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਜਦੋਂ ਜਿਹੜਾ ਹਿੱਸਾ ਕਸ਼ਮੀਰ ਦਾ ਅੱਜ ਪਾਕਿਸਤਾਨ ਕੋਲ ਹੈ ਉਹ ਉਹਨਾਂ ਨੇ ਕਬਾਇਲੀਆਂ ਨੇ ਫਤਹ ਕਰ ਲਿਆ ਸੀ ਔਰ ਸ੍ਰੀਨਗਰ 에ਅਰਪੋਰਟ ਦੇ ਨੇੜੇ ਤੇੜੇ ਸੀ ਜਿਹਨੂੰ ਸਿੱਖ ਫੌਜ ਜਿਹੜੀ ਪਟਿਆਲੇ ਤੋਂ ਭੇਜੀ ਗਈ ਉਹਨਾਂ ਨੇ ਪੁਸ਼ ਬੈਕ ਕੀਤਾ ਲੇਕਿਨ ਉਹ UN ਸਿਕਿਉਰਿਟੀ ਕਾਉਂਸਲ ਨੇ ਕਿਹਾ ਜੀ ਠੀਕ ਹੈ ਉੱਥੇ ਪਲੇਬਿਸਾਈਟ ਹੋਏਗਾ ਰਾਏ ਸ਼ੁਮਾਰੀ ਔਰ ਲਾਈਨ ਆਫ ਕੰਟਰੋਲ ਸੀਜ਼ ਫਾਇਰ ਬਣਾ ਦਿੱਤੀ ਗਈ ਔਰ ਉਸ 'ਚ ਕਿਉਂਕਿ ਲਦਾਖ ਆਲਰੇਡੀ ਸਿੱਖ ਰਾਜ ਦੇ ਵੇਲੇ ਤੋਂ ਹੀ ਜੰਮੂ ਕਸ਼ਮੀਰ ਦਾ ਹਿੱਸਾ ਚੱਲ ਰਿਹਾ ਸੀ ਕਸ਼ਮੀਰ ਘਾਟੀ ਵੀ ਭਾਰਤ ਵੱਲ ਆਈ ਔਰ ਦੂਸਰਾ ਹਿੱਸਾ ਆਜ਼ਾਦ ਕਸ਼ਮੀਰ ਦਾ ਜਿਹੜਾ ਹੈ ਜਿਹਦੇ 'ਚ ਮੀਰਪੁਰ ਰਾਵਲਾਕੋਟ ਮੁਜ਼ੱਫਰਾਬਾਦ ਇਹ ਔਰ ਦੂਸਰੇ ਪਾਸੇ ਗਿਲਗਿਤ ਬਾਲਿਸਤਾਨ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਬੇਸ ਹੈ ਉਹ ਜਿਹੜਾ ਉਹ ਪਾਕਿਸਤਾਨ ਦੇ ਕੋਲ ਗਿਆ ਜੰਮੂ ਕਸ਼ਮੀਰ ਦੇ ਲੋਕ ਆਪਣੀ ਆਜ਼ਾਦੀ ਦੇ ਲਈ ਜਾਂ ਇਸ ਦੇ ਲਈ ਕਿ ਭਾਈ ਤੁਸੀਂ ਪਲੇਬਿਸਾਈਡ ਕਰਵਾਓ ਸਟਰਗਲ ਕਰਦੇ ਰਹੇ ਆਰਮਡ ਸਟਰਗਲ ਵੀ ਹੋਈ 1 ਲੱਖ ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਮਾਰ ਮੁਕਾਇਆ ਗਿਆ ਔਰ ਇਸ ਪੀਰੀਅਡ ਦੇ ਵਿੱਚ ਕਿਉਂਕਿ ਜੇ ਤੁਸੀਂ ਡੈਮੋਗ੍ਰਾਫੀ ਦੇਖੋ ਕਿ ਕਸ਼ਮੀਰ ਵਾਦੀ ਮੁਸਲਮਾਨ ਮੈਜੋਰਿਟੀ 97-98% ਜੀ ਜੰਮੂ ਉਦਮਪੁਰ ਔਰ ਇਹ ਸਾਰੀ ਬੈਲਟ ਹਿੰਦੂ ਮੈਜੋਰਿਟੀ ਮੁਸਲਮਾਨ ਵੀ ਨੇ ਲੇਕਿਨ ਕਾਫੀ ਵੱਡੀ ਹਿੰਦੂ ਮੈਜੋਰਿਟੀ ਲਦਾਖ ਔਰ ਕਾਰਗਿਲ ਜਿਹੜੇ ਨਾਲ ਨਾਲ ਲੱਗਦੇ ਨੇ ਲਦਾਖ ਦਾ ਹੀ ਹੁਣ ਤਾਂ ਯੂਨੀਅਨ ਟੈਰੀਟਰੀ ਦਾ ਹੀ ਹਿੱਸਾ ਹੈ ਉਸ ਦੇ ਵਿੱਚ ਆਲਮੋਸਟ ਅੱਧੇ 40% ਬੁੱਧਿਸਟ ਇੰਨੇ ਕੀ ਮੁਸਲਮਾਨ ਕਈ ਹਾਲਤ 'ਚ 50% ਵੀ ਕਈ ਬੁੱਧਿਸਟ ਹੋਣਗੇ 40% ਮੁਸਲਮਾਨ ਔਰ ਬਹੁਤ ਥੋੜੇ ਹਿੰਦੂ ਹੁਣ ਹਮੇਸ਼ਾ ਹੀ ਲਦਾਖ ਵਾਲਿਆਂ ਨੂੰ ਬੌਧੀਆਂ ਨੂੰ ਖਾਸ ਤੌਰ ਤੇ ਲੱਗਦਾ ਸੀ ਔਰ ਖਾਸ ਤੌਰ ਤੇ ਜਿਹੜੇ ਮੁਸਲਮਾਨ ਵੀ ਕੁਝ ਸ਼ੀਆ ਮੁਸਲਮਾਨ ਨੇ ਜਿਹੜੇ ਕਾਰਗਿਲ ਬੈਲਟ 'ਚ ਨੇ ਕਿ ਜੀ ਵਾਦੀ ਵਾਲੇ ਜਿਹੜੇ ਕਸ਼ਮੀਰੀ ਨੇ ਜਾਂ ਉਹੀ ਡੋਮੀਨੇਟ ਕਰਦੇ ਨੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਜੀ ਲੇਕਿਨ ਜੰਮੂ ਕਸ਼ਮੀਰ ਆਰਟੀਕਲ 370 ਦੇ ਥੱਲੇ ਹੋਣ ਕਰਕੇ ਉੱਥੇ ਕੋਈ ਹੋਰ ਆ ਕੇ ਜ਼ਮੀਨ ਲੈ ਨਹੀਂ ਸੀ ਸਕਦਾ ਇਸ ਲਈ ਲਦਾਖ ਜਿਹੜਾ ਕਿ ਪਹਾੜੀ ਰੀਜਨ ਹੈ ਔਰ ਜਿਨ੍ਹਾਂ ਦੇ ਕੋਲ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਸੀ ਕਰ ਸਕਦਾ ਪਰ ਉਹਨਾਂ ਦੇ 4 MLA ਚੁਣ ਕੇ ਜੰਮੂ ਕਸ਼ਮੀਰ ਅਸੈਂਬਲੀ 'ਚ ਜਾਂਦੇ ਸੀ MP ਜਾਂਦਾ ਸੀ ਮਿਨਿਸਟਰ ਉਹਨਾਂ ਦੇ ਹੁੰਦੇ ਸੀ ਲੇਕਿਨ ਉਹਨਾਂ ਨੂੰ ਲੱਗਦਾ ਸੀ ਕਿ ਵੀ ਸਾਨੂੰ ਜਿਹੜਾ ਉਹ ਖਾਸ ਤੌਰ 'ਤੇ ਜਿਹੜੀ ਬੁੱਧਿਸਟ ਪਾਪੂਲੇਸ਼ਨ ਨੂੰ ਇਹ ਵੀ ਉਕਸਾਉਂਦੇ ਸੀ ਹਿੰਦੂ ਤਾਂ ਵੀ ਕਿ ਤੁਹਾਨੂੰ ਐਵੇਂ ਮੁਸਲਮਾਨਾਂ ਨੇ ਦੱਬਿਆ ਹੋਇਆ ਔਰ ਤੁਸੀਂ ਆਜ਼ਾਦ ਜਿਹੜਾ ਹੋਣਾ ਚਾਹੀਦਾ ਇਹ ਉਹ ਸੋ ਉੱਥੇ ਇਹ ਮੰਗ ਉੱਠਦੀ ਰਹੀ ਕਿ ਜੀ ਲਦਾਖ ਨੂੰ ਜਿਹੜਾ ਇੱਕ ਯੂਨੀਅਨ ਟੈਰੀਟਰੀ ਬਣਾਇਆ ਜਾਏ ਸੋ ਇਹ ਤਾਂ ਸੀ ਕਿ ਵੀ ਜੰਮੂ ਕਸ਼ਮੀਰ ਰਹਿਣ ਤਾਂ ਜਾਏ ਬਾਕੀ ਔਰ ਇੱਥੇ ਜਿਹੜਾ ਉਹ ਤਾਂ ਉਹਨਾਂ ਨੇ ਕੀ ਕਰਨਾ ਸੀ 5 ਅਗਸਤ 2019 ਨੂੰ ਜਦੋਂ ਉਹਨਾਂ ਨੇ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ ਆਰਟੀਕਲ 370-35 ਇਹ ਖਤਮ ਕਰਤਾ 2 ਯੂਨੀਅਨ ਟੈਰੀਟਰੀਜ਼ ਬਣਾਤੀਆਂ ਇੱਕ ਲਦਾਖ ਔਰ ਇੱਕ ਜੰਮੂ ਕਸ਼ਮੀਰ ਨੂੰ ਤਾਂ ਪ੍ਰੋਮਿਸ ਕਰਤਾ 4 ਸਾਲ ਤੋਂ ਚੱਲ ਰਿਹਾ ਉਹੀ ਬਿਆਨਬਾਜ਼ੀਆਂ ਸੁਪਰੀਮ ਕੋਰਟ ਨੇ ਵੀ ਜਿਹੜਾ ਫੈਸਲਾ ਆਰਟੀਕਲ 370 ਦੇ ਦਿੱਤਾ ਉਹਨੇ ਕਿਹਾ ਜੀ ਜਲਦੀ ਸੂਬਾ ਬਣਾਓ ਇਹਨੇ ਕਿਹਾ ਜੀ ਹਾਂ ਅਸੀਂ ਜਲਦੀ ਬਣਾਵਾਂਗੇ ਕਿਹਨੇ ਕਰਨਾ ਕੀ ਲੇਕਿਨ ਇੱਕ ਪੋਸੀਬਿਲਿਟੀ ਤਾਂ ਹੈ ਲਦਾਖ ਜਿਹੜਾ ਉਸ ਨੂੰ ਉਹਨਾਂ ਨੇ ਯੂਨੀਅਨ ਟੈਰੀਟਰੀ ਦਾ ਬਣਾ ਦਿੱਤਾ ਹੁਣ ਕੀ ਕਿ ਕਿਉਂਕਿ ਅਲਟੀਮੇਟਲੀ ਨੈਚੁਰਲ ਰਿਸੋਰਸਿਸ ਨੇ ਅਡਾਨੀ ਲੈ ਆਏ ਉਹਨਾਂ ਨੂੰ ਕਿ ਭਾਈ ਖਰੀਦੋ ਇਹਨੂੰ ਪੱਟੋ ਜਿਵੇਂ ਜੋ ਹਾਲ ਉੱਤਰਾਖੰਡ ਦਾ ਔਰ ਹਿਮਾਚਲ ਦਾ ਕੀਤਾ ਹੋਇਆ ਜਿੱਥੇ ਲੈਂਡਸਲਾਈਡ ਲੋਕਾਂ ਨੂੰ ਨਜ਼ਰ ਆਇਆ ਵੀ ਸਾਡੇ ਕੋਲ ਜਿਹੜੀ ਰਿਪਰੈਜ਼ੈਂਟੇਸ਼ਨ ਸੀ 4 MLA ਸੀ 2 ਮਿਨਿਸਟਰ ਸੀ ਉਹ ਵੀ ਜਾਂਦੀ ਲੱਗੀ ਲੈਜਿਸਲੇਚਰ ਵੀ ਨਹੀਂ ਹੈ ਔਰ ਸਾਨੂੰ ਤਾਂ ਉਹ ਸਕੈਜੂਲ 6 ਜਿਹੜਾ ਹੈ ਇੰਡੀਅਨ ਜਿਹੜਾ ਕਿ ਜਿਹੜੇ ਟਰਾਈਬਲ ਏਰੀਆਜ਼ ਨੇ ਜਾਂ ਟਰਾਈਬਲ ਲੋਕ ਨੇ ਉਹਨਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਕੇ ਉਹਦੇ ਤੇ ਕੋਈ ਛਾਪਾਮਾਰੀ ਨਹੀਂ ਹੋ ਸਕਦੀ ਅਸੀਂ ਤਾਂ ਉਸ ਤੋਂ ਵੀ ਮਰਹੂਮ ਹੋ ਗਏ ਨਤੀਜੇ ਦੇ ਤੌਰ ਤੇ ਹੁਣ ਹਾਲ ਉੱਥੇ ਇਹ ਹੈ ਕਿ ਜੇ ਕੋਈ ਉੱਥੇ ਕਹਿੰਦਾ ਹੈ ਕਿ ਜੀ ਇਹ ਜਿਹੜਾ ਉਹ ਸਕੈਜੂਲ ਆਰਟੀਕਲ ਜਿਹੜਾ 6 ਹੈ ਭਾਰਤ ਦੇ ਉਹਦੇ ਥੱਲੇ ਲਿਆਂਦਾ ਜਾਏ ਉਹਨੂੰ ਸ਼ਡਿਊਲ ਟਰਾਈਬ ਆਰਟੀਕਲ ਤੇ ਉਹਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਦੂਜਾ ਔਰ ਪਿਛਲੇ ਕੱਲ ਲੱਖਾਂ ਦੀ ਗਿਣਤੀ 'ਚ ਬਿਲੋ ਜ਼ੀਰੋ ਟੈਂਪਰੇਚਰ ਔਰ ਇਹ ਪਹਿਲੀ ਵਾਰ ਹੈ ਕਿ ਬੁੱਧਿਸਟ ਵੀ ਔਰ ਮੁਸਲਮਾਨ ਵੀ ਕਾਰਗਿਲ ਤੋਂ ਵੀ ਲਦਾਖ ਤੋਂ ਵੀ ਇਹ ਸਾਰਿਆਂ ਨੇ ਇੱਕ ਬਹੁਤ ਵੱਡਾ ਜਿਹੜਾ ਲੱਖਾਂ ਦੀ ਗਿਣਤੀ ਉਹਨੂੰ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਉਸ ਦੇ ਸ਼ਡਿਊਲ ਟਰਾਈਬ ਵਾਲੇ ਉਸ ਜਿਹੜਾ ਸ਼ਡਿਊਲਡ ਏਰੀਆ
ਉਸ ਦੇ ਥੱਲੇ ਜਿਵੇਂ ਤ੍ਰਿਪੁਰਾ ਹੈ ਔਰ ਦੂਸਰਿਆਂ ਦੇ ਹਕੂਕ ਨੇ, ਝਾਰਖੰਡ ਔਰ ਦੂਜੇ, ਸਾਨੂੰ ਬਚਾਓ, ਅਸੀਂ ਤਾਂ ਲੁੱਟੇ ਗਏ ਵੀ ਸਿਆਸੀ ਤੌਰ ਤੇ ਬਿਲਕੁਲ ਜ਼ੀਰੋ ਹੋ ਗਏ। ਪਰ ਹੁਣ ਬਹੁਤ ਸਾਰੇ ਰਿਪੈਂਟ ਵੀ ਕਰ ਰਹੇ ਨੇ ਜੀ ਵੀ ਅਸੀਂ ਤਾਂ ਵਰਤੇ ਗਏ ਆਰਟੀਕਲ 370 ਖਰਾਬ ਜਿਹੜਾ ਹੈ ਉਸ ਨੂੰ ਖਤਮ ਕਰਨ 'ਚ। ਔਰ ਇਹ ਮੇਨ ਨਿਊਜ਼ ਅੱਜ ਸਾਰੇ ਪਾਸੇ ਹੈ। ਈਵਨ ਪ੍ਰੋਮੀਨੈਂਟ ਇੱਕ ਦੋ ਜਿਹੜੇ ਯੂਟਿਊਬਰ ਨੇ ਉਹਨਾਂ ਨੇ ਵੀ ਲਦਾਖ ਦੀ ਇਸ ਡਾਇਸੈਂਸ਼ਨ ਦੀ ਗੱਲ ਕੀਤੀ। ਮੈਸਿਵ ਪ੍ਰੋਟੈਸਟ ਇਨ ਲਦਾਖ ਡਰਾਜ਼ ਇੰਟਰਨੈਸ਼ਨਲ ਅਟੈਂਸ਼ਨ ਅਮਿਡ ਮੀਡੀਆ ਸਾਇਲੈਂਸ। ਉੱਥੇ ਮੀਡੀਆ ਨੇ ਤਾਂ ਉਹਨੂੰ ਖਬਰ ਨੂੰ ਹੀ ਗਾਇਬ ਕਰਤਾ ਹੈ। ਔਰ ਖਾਸ ਤੌਰ ਤੇ ਜ਼ਿਕਰ ਹੈ ਕਿ ਵੀ ਸਵੀਡਿਸ਼ ਐਕੈਡੈਮਿਕ ਤੇ ਰਾਈਟਰ ਹੈ ਅਸ਼ੋਕ ਸਵਾਨ, ਉਹਨੇ ਜਿਹੜਾ ਇਸ ਦੇ ਉੱਤੇ ਕਾਫੀ ਹਾਈਲਾਈਟ ਕੀਤਾ ਹੈ। ਉਹ ਜਿਹੜਾ ਸਵੀਡਨ 'ਚ ਬੇਸਡ ਹੈ ਔਰ ਉਹਨੇ ਜਿਹੜਾ ਆਪਣੇ ਐਕਸ ਅਕਾਊਂਟ ਦੇ ਉੱਤੇ ਉਹਨੇ ਕਿਹਾ ਕਿ ਵੀ ਮੀਡੀਆ ਬਲੈਕਆਊਟ ਭਾਵੇਂ ਕੀਤਾ ਗਿਆ, ਉਹਨੇ ਆਪਣੀ ਪੋਸਟ ਪਾਈ ਹੈ ਕਿ ਇਹ ਜਿਹੜਾ ਬਹੁਤ ਜ਼ੁਲਮ ਹੋ ਰਿਹਾ ਔਰ ਇਹ ਲੋਕਾਂ ਦੇ ਹਕੂਕ ਔਰ ਇਹ ਸਾਰੀ ਉਸ ਨੂੰ ਇਹਨਾਂ ਨੇ ਸਾਇਲੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਇਲ ਦ ਇੰਡੀਅਨ ਮੀਡੀਆ ਸਾਇਲੈਂਸ ਔਨ ਲਦਾਖ ਪ੍ਰੋਟੈਸਟ ਰੇਜ਼ਸ ਕੁਐਸਚਨਸ ਅਬਾਊਟ ਪ੍ਰੈਸ ਫਰੀडम ਐਂਡ ਗਵਰਨਮੈਂਟ ਸੈਂਸਰਸ਼ਿਪ, Swan's intervention exemplifies the power of social media and international solidarity in amplifying voices that are often marginalized or silenced। और उसने कहा कि भाई ये ਜਿਹੜਾ ਲੋਕਾਂ ਦੇ ਤਾਂ ਹਕੂਕ ਔਰ ਇਹ ਸਾਰੀਆਂ ਜ਼ਮੀਨਾਂ ਜ਼ਮੂਨਾਂ ਅਡਾਨੀਆਂ ਦੇ ਹਵਾਲੇ ਕਰਕੇ ਉੱਥੋਂ, ਕਿਉਂਕਿ ਉਹ ਜਿਹੜੀ ਟੈਰੇਨ ਹੈ ਲਦਾਖ ਦਾ ਜੋ ਜਿਹਾ ਅਫਗਾਨਿਸਤਾਨ 'ਚ, ਔਰ ਉੱਥੇ ਥੱਲੇ ਬਹੁਤ ਕੀਮਤੀ ਮਿਨਰਲਸ ਨੇ ਔਰ ਉਹਨਾਂ ਦੀ ਲੁੱਟ ਦੇ ਲਈ ਰਾਹ ਪੱਧਰਾ ਕਰ ਦਿੱਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਜਿਹੜੇ ਲੋਕ ਪਹਿਲੀ ਸਟੇਜ ਤੇ ਸਮਝ ਨਹੀਂ ਰਹੇ ਹੁੰਦੇ ਕਿ ਦੁਸ਼ਮਣ ਦੀ ਨੀਤੀ ਕੀ ਹੈ। ਲਦਾਖ ਨੂੰ ਐਜ਼ ਏ ਪੌਨ ਵਰਤਿਆ ਉਹਨਾਂ ਨੇ। ਇਸ ਵੇਲੇ ਸਿਟਿੰਗ ਐਮਪੀ ਵੀ ਜਿਹੜਾ ਉਹ ਲਦਾਖ ਤੋਂ ਬੀਜੇਪੀ ਦਾ ਐਮਪੀ ਹੈ। ਹੁਣ ਜਦੋਂ ਤੱਕ ਹੋਸ਼ ਆਈ ਉਦੋਂ ਤੱਕ ਜਿਹੜਾ ਉਹ ਮੇਲਾ ਲੁੱਟਿਆ ਜਾ ਚੁੱਕਾ ਜੀ। ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦੀ ਅੱਜ ਵੈਸੇ YouTube ਦੇ ਉੱਪਰ ਫਤਿਹ ਹੈ ਔਰ ਖਾਲਸਾ ਜ਼ਿੰਦਾਬਾਦ ਹੈ। ਮੈਂ ਨਾਮ ਲੈ ਲੈਂਦੀ ਹਾਂ। ਸੁਖਜੀਵਨ ਬੱਚੂ, ਜਗਸੀਰ ਸਿੰਘ ਸਿੱਧੂ, ਫਿਰ ਉਹਨਾਂ ਦਾ ਕਹਿੰਦੇ ਆਪਾਂ WhatsApp ਤੇ ਜਿਹੜਾ ਤੁਹਾਡਾ ਇਹ ਪ੍ਰੋਗਰਾਮ ਹੈ ਉਹ ਸ਼ੇਅਰ ਵੀ ਕਰ ਦਿੱਤਾ ਹੈ ਜੀ। ਔਰ ਰੇਸ਼ਮ ਸਿੰਘ, ਹਰਦੀਪ ਸਿੰਘ, ਜਰਨੈਲ ਸਿੰਘ ਗਰੇਵਾਲ, ਖਾਲਸਾ ਦੇਸ਼ ਪੰਜਾਬ, ਫਿਰ ਪਾਲ ਸਿੰਘ ਗਰੇਵਾਲ, ਇੰਦਰਜੀਤ ਸਿੰਘ ਸੰਧੂ, ਜੀਤ ਸੂਰਤੀਆ, ਕੁਲਵਿੰਦਰ ਸਿੰਘ ਸੰਧੂ, ਬਲਜੀਤ ਸਿੰਘ ਵਰੈਚ, SF ਹੀਰ, ਗੁਰਦੇਵ ਸਿੰਘ, ਜਸਕੀਰਤ ਸਿੰਘ, ਓਂਕਾਰ ਸਿੰਘ ਸਾਧਬਾ ਐਂਡ ਗੁਰਮਨ ਸਿੰਘ ਆਲਵੇਜ਼ ਆਉਂਦੇ ਨੇ। ਔਰ ਇਹਨਾਂ ਸਭ ਦੀ ਫਤਿਹ ਹੈ ਔਰ ਖਾਲਸਾ ਜ਼ਿੰਦਾਬਾਦ ਹੈ। ਸਤਨਾਮ ਢਿੱਲੋਂ ਜੀ ਕਹਿੰਦੇ ਇੱਕ ਵਾਰ ਹੰਕਾਰੇ ਸੂਰਜ ਨੇ ਕਿਹਾ ਹੈ ਕਿ ਕੋਈ ਜੋ ਮੇਰੇ ਵਾਂਗ ਉਜਾਲਾ ਕਰ ਸਕੇ ਤਾਂ ਉਹ ਪਿੱਛੇ ਬੈਠ ਦੇਖੇ ਕਿਆ ਪਾਏ ਕਿ ਕੋਸ਼ਿਸ਼ ਕਰ ਦੇਖਦਾ, ਸੋ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਫਿਰ ਕੁਲਦੀਪ ਕੌਰ ਜੀ ਨੇ ਔਰ ਵਿਮੀ ਕੌਰ ਜੀ ਨੇ ਔਰ ਸੁਰਮੁਖ ਮੁੰਦਰਾ ਜੀ ਨੇ ਔਰ ਸਤਨਾਮ ਸਿੰਘ ਜੀ ਨੇ ਔਰ ਹਰਪਾਲ ਸਿੰਘ, ਸੁਖਵਿੰਦਰ ਸਿੰਘ ਜੀ ਐਂਡ ਫਿਰ ਇਸੇ ਤਰ੍ਹਾਂ ਓਂਕਾਰ ਸਿੰਘ ਸਾਬਾ ਜੀ ਫਿਰ ਅਗੇਨ ਐਂਡ ਫਿਰ ਅਵਤਾਰ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਫਿਰ ਜਸਵਿੰਦਰ ਸਿੰਘ, ਫਿਰ ਇਸੇ ਤਰ੍ਹਾਂ ਬਸਰਾ 4759, ਲਖਵਿੰਦਰ ਸਿੰਘ ਪੰਨੂ, ਪ੍ਰਭ ਕੌਰ ਐਂਡ ਨਰਿੰਦਰਜੀਤ ਸਿੰਘ, ਜਸਬੀਰ ਸਿੰਘ, ਅਜਿਤ ਸਿੰਘ and all about truth and Sikhism, Jatinder Singh and Sinkho and June 84 Zakh Malle and मैंने और जोयल जी सब सानू खालसा जिंदाबाद एंड फतेह बुलाते ने। सब का बहुत बहुत शुक्रिया जी। डॉक्टर साहब राजविंदर सिंह और दविंदर संधू, बॉब सिंह, दलजीत सिंह, जसबीर सिंह, इन्हां सारियां दी फतेह, खालिस्तान जिंदाबाद जी। राजविंदर सिंह कहंदे ने डॉक्टर साहब मोस्ट ऑफ आवर होस्ट्स आर नॉट गुड एट हैंडलिंग क्रिटिसिज्म, they should learn from you and most of the critics may be actually the well wishers than the admirers। ਚਲੋ ਤੁਹਾਡਾ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਹੁੰਦਾ ਇਹੀ ਹੈ ਵੀ ਬਹੁਤ ਵਾਰ ਜਿਹੜੇ ਈਵਨ ਪੋਜ਼ਿਟਿਵ ਕ੍ਰਿਟਿਸਿਜ਼ਮ ਵੀ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਬਹੁਤ ਵਾਰ ਵਿਰੋਧੀ ਬਣਾ ਲੈਂਦੇ ਆ ਇਹ ਸਮਝ ਕੇ ਕਿ ਜੀ ਇਹ ਸਾਡਾ ਪਰਸਨਲ ਵਿਰੋਧ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਵਿਚਾਰਾਂ ਦਾ ਭੇਦ ਹੋਣਾ ਹੈਲਥੀ ਹੈ, ਉਸ ਚੋਂ ਹੀ ਅਸੀਂ ਅੱਗੇ ਵਧਦੇ ਹਾਂ। ਔਰ ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ, ਲੈ ਕੇ ਅਮਰੀਕਾ ਤੋਂ ਜਾਪਾਨ ਹੋਣਾ ਖਾਲਸਾ, ਹੋਣੀ ਪੰਜ ਕੱਕਿਆਂ ਨਾਲ ਸਜੀ ਸਾਰੀ ਦੁਨੀਆ,
ਤੇ ਦੁਨੀਆ ਦਾ ਇੱਕੋ ਪ੍ਰਧਾਨ ਹੋਣਾ ਖਾਲਸਾ। ਹਵਾ ਦੇ ਹਵਾਈ ਜੇ ਦਾਬਿਆਂ ਤੋਂ ਦੱਬਿਓ ਨਾ, ਹਾਲੇ ਤਾਂ ਆਕਾਸ਼ ਤੇ ਤੂਫਾਨ ਹੋਣਾ ਖਾਲਸਾ। ਖਾਲਸੇ ਦੇ ਹਾਲੇ ਸ਼ੁਰੂਆਤੀ ਦਿਨ ਚੱਲਦੇ ਨੇ, ਦੇਖੇਗੀ ਇਹ ਦੁਨੀਆ ਜਵਾਨ ਹੋਣਾ ਖਾਲਸਾ। ਸਮੁੰਦਰ 'ਚ ਨੀਲੇ ਦਾ ਅਕਸ ਜਦੋਂ ਝਲਕੇਗਾ, ਧਰਤੀ ਤੇ ਗੱਜੇਗਾ ਅਕਾਲ ਹੋਣਾ ਖਾਲਸਾ। ਪਾਪਾਂ 'ਚ ਲਗਾਏ ਜੋ ਮਾਇਆ ਦਿਆਂ ਬੂਟਿਆਂ ਨੂੰ, ਸ਼ਬਦ ਦੇ ਤੀਰ ਨਾਲ ਦਿਆਲ ਹੋਣਾ ਖਾਲਸਾ। ਸਰਬੱਤ ਦੇ ਭਲੇ ਤਾਈਂ ਸੱਚਾ ਫਰਮਾਨ ਕਰ, ਦੁਨੀਆ ਨੂੰ ਪ੍ਰੇਮ ਦੀ ਮਿਸਾਲ ਹੋਣਾ ਖਾਲਸਾ। ਧਰਤੀ ਤੇ ਧਰਮ ਦਾ ਨਿਸ਼ਾਨ ਡੂੰਘਾ ਗੱਡ ਕੇ, ਖੰਡੇ ਵਾਲੇ ਰਾਜ ਦਾ ਆਗਾਜ਼ ਹੋਣਾ ਖਾਲਸਾ। ਝੂਲ ਦੇ ਨਿਸ਼ਾਨ ਤੇ ਜਦ ਬਾਜ਼ ਨਜ਼ਰ ਆਏਗਾ, ਧਰਤੀ ਤੇ ਅਕਾਲ ਹੀ ਅਕਾਲ ਹੋਣਾ ਖਾਲਸਾ। ਬਹੁਤ ਖੂਬਸੂਰਤ ਨਜ਼ਮ ਹੈ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਗੁਰਨਾਮ ਸਿੰਘ, ਐਕਸਲੈਂਟ ਜੌਬ ਟੀਵੀ 84 ਟੀਮ, ਸਿੰਘ ਹਰਮਿੰਦਰ, ਸੋਹਣ ਸਿੰਘ ਮਾਇਲ, ਕਮਲਜੀਤ ਸਿੰਘ, ਸ਼ਿੰਦਾ ਸਹੋਤਾ, ਰਾਜਵਿੰਦਰ ਸਿੰਘ, ਦੀਪ ਸਿੰਘ, ਸਭ ਦੀ ਫਤਿਹ। ਔਰ ਵਕਤ ਤਾਂ ਹੋ ਗਿਆ ਪਰ ਮੈਂ ਇੱਕ ਸ਼ਲੋਕ ਦੀ ਵਿਚਾਰ ਜ਼ਰੂਰ ਕਰਾਂਗਾ। ਅੱਛਾ, ਬਾਕੀ ਮਹੱਲਾ ਤੀਜਾ ਦੇ ਸ਼ਲੋਕ ਔਰ ਪੌੜੀ ਦੀ ਵਿਚਾਰ ਅਸੀਂ ਕੱਲ ਕਰਾਂਗੇ। ਅੱਛਾ, ਇਹ ਵੀ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ, ਵਿੱਚੋਂ ਆਪ ਗਵਾਏ ਕੈ, ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਓ, ਤਿਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਛੂ ਨਾ ਜਾਏ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ, ਕਿ ਜਿਹੜੇ ਵਾਹਿਗੁਰੂ ਦੀ ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ, ਯਾਦ ਦੇ ਵਿੱਚ ਆ ਜਾਂਦੇ ਨੇ, ਇਸ ਦਾ ਮਤਲਬ ਹੈ ਕਿ ਉਹਨਾਂ ਨੇ ਆਪਣਾ ਸਿਰ ਗੁਰੂ ਦੇ ਹਵਾਲੇ ਜਦੋਂ ਕੀਤਾ ਤੇ ਉਹ ਲੇਖੇ ਲੱਗ ਗਿਆ, ਐਕਸੈਪਟੈਂਸ ਹੋ ਗਈ, ਪ੍ਰਵਾਨ ਚੜ ਗਿਆ, ਜੀਵਨ ਦਾ ਮਨੋਰਥ ਸਫਲ ਹੋ ਗਿਆ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ। ਔਰ ਜਿਹੜਾ ਇਸ ਰਸਤੇ ਤੇ ਤੁਰਦਾ, ਔਰ ਜਿਵੇਂ ਅੱਜ ਦਾ ਪ੍ਰੋਗਰਾਮ ਅਸੀਂ ਉਸ ਪਿਆਰ ਔਰ ਗੁਰੂ ਦੀ ਇਬਾਦਤ ਔਰ ਸੱਚ ਹੱਕ ਇਨਸਾਫ ਦੇ ਰਸਤੇ ਤੇ ਸ਼ਹੀਦ ਦਾ ਸੰਕਲਪ ਔਰ ਸ਼ਹੀਦ ਦਾ ਰੁਤਬਾ ਉਸ ਦੇ ਉੱਤੇ ਕੀਤਾ ਕਿ ਉਹ ਲੇਖੇ ਲੱਗ ਜਾਂਦਾ ਹੈ। ਜਿਹੜਾ ਸਤਿਗੁਰੂ ਨੂੰ ਆਪਾਂ ਸਮਰਪਣ ਕਰਨ ਵਾਲਾ ਹੈ, ਉਸ ਦੀ ਇਹੀ ਮਨਸ਼ਾ ਹੁੰਦੀ ਹੈ ਕਿ ਭਾਈ ਮੈਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈ ਹੈ। ਉਹ ਉਸ ਹੁਕਮ ਦੇ ਵਿੱਚ ਜਿਉਣਾ ਚਾਹੁੰਦਾ ਹੈ, ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ। ਕਿਉਂਕਿ ਜਿਹਨੇ ਫਿਰ ਆਪਣਾ ਸਿਰ ਦੇ ਦਿੱਤਾ ਹੈ, ਅੰਦਰੋਂ ਉਸ ਨੇ ਹਉਮੈ ਨੂੰ ਗਵਾ ਲਿਆ ਹੁੰਦਾ ਹੈ, ਹਉਮੈ ਨੂੰ ਮਾਰ ਲਿਆ ਹੁੰਦਾ। ਵਿੱਚੋਂ ਆਪ ਗਵਾਏ ਕੇ, ਕਿਵੇਂ ਆਪਾ ਗਵਾਚਦਾ ਹੈ, ਹਉਮੈ ਕਿਵੇਂ ਗਵਾਚਦੀ ਹੈ, ਰਹਿਣ ਸੱਚ ਲਿਵ ਲਾਏ। ਜਦੋਂ ਸੱਚ ਦੇ ਨਾਲ ਤੁਹਾਡੀ ਲਿਵ ਲੱਗ ਜਾਂਦੀ ਹੈ, ਸੱਚ ਦੇ ਰਸਤੇ ਨੂੰ ਤੁਸੀਂ ਅਖਤਿਆਰ ਕਰ ਲੈਂਦੇ ਹੋ, ਤੇ ਫਿਰ ਅੰਦਰੋਂ ਹਉਮੈ ਮਰ ਜਾਂਦੀ ਹੈ। ਸਤਿਗੁਰ ਜਿਨੀ ਨਾ ਸੇਵਿਓ, ਤੇ ਨਾ ਬਿਰਥਾ ਜਨਮ ਗਵਾਏ। ਕਿ ਜਿਹੜੇ ਗੁਰੂ ਤੋਂ ਵਿੱਥ ਪਾ ਕੇ ਬੈਠੇ ਨੇ, ਸਤਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਏ, ਉਹਨਾਂ ਦਾ ਜੀਵਨ ਬਿਅਰਥ ਹੈ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਛੂ ਨਾ ਜਾਏ। ਤੀਸਰੇ ਪਾਤਸ਼ਾਹ, ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਹੀ ਉਹ ਕਰਦਾ, ਜੋ ਤਿਸ ਭਾਵੈ ਸੋ ਕਰੇ। ਕੋਈ ਵੀ ਹੋਰ ਉਸ ਵਾਹਿਗੁਰੂ ਦੇ ਭਾਣੇ ਦੇ ਉੱਤੇ, ਉਸ ਦੇ ਹੁਕਮ ਦੇ ਉੱਤੇ ਜਿਹੜਾ ਕੁਛ ਕਹਿ ਨਹੀਂ ਸਕਦਾ। ਜੇ ਕਹੇਗਾ ਤਾਂ ਫਿਰ ਪਿੱਛੇ ਪਛਤਾਏ। ਕਾਗਦ ਕਲਮ ਨਾਲ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਮੰਨੇ ਕੀ ਗਤ ਕਹੀ ਨਾ ਜਾਏ। ਕਿ ਜਦੋਂ ਤੁਸੀਂ ਮੰਨ ਕੇ ਉਸ ਦੇ ਦਰ ਦੇ ਉੱਤੇ ਆ ਗਏ ਤਾਂ ਫਿਰ ਉਹ ਕੀ ਹੁੰਦਾ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੇ ਪਿੱਛੇ ਪਛਤਾਏ, ਕਿ ਜੇ ਕੋਈ ਕਹਿਣ ਦੀ ਕੋਸ਼ਿਸ਼ ਵੀ ਕਰੇਗਾ ਫਿਰ ਪਛਤਾਵਾ ਹੋਏ, ਕਿਉਂਕਿ ਉਹ ਗਲਤ ਹੋਏਗਾ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇਹ ਅੱਜ ਦਾ ਵਿਚਾਰ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।